ਉਹਨੂੰ ਪੋਜ਼ਿਟਿਵ ਵੀ ਲਵੋ। ਸਈਦ ਵੀ ਤਕਲੀਫ ਵਾਲੀ ਗੱਲ ਤੇ ਹੈ ਨਾ ਕਿ ਜਿਹੜੇ ਸਾਬਿਕ ਸਾਡੇ ਕ੍ਰਿਕਟਰਸ, ਲੈਜੈਂਡ ਕ੍ਰਿਕਟਰਸ ਵੀ ਅਸੀਂ ਕਹੀਏ ਮਾਜ਼ਰਤ ਤੋਂ ਨਾਲ, ਉਹ ਵੀ ਜਿਹੜਾ ਨਾ ਬਾਬਰ ਤੇ ਕਦੀ ਕ੍ਰਿਟਿਸਿਜ਼ਮ ਕਰਦੇ ਹੋਏ ਕਹਿੰਦੇ ਨੇ ਇੱਕ ਲਿਮਿਟ ਕ੍ਰੋਸ ਕਰ ਜਾਂਦੇ ਆ। ਮਤਲਬ ਸਾਰਾ ਬੈਲੈਂਸ ਸਾਰਾ ਡਿਪੈਂਡ ਹੀ ਉਹਦੇ ਤੇ ਕਰਦੇ ਨੇ ਕਿ ਜੀ ਬਾਬਰ ਦੀ ਗਲਤੀ ਹਰ ਜਗ੍ਹਾ, ਤੇ ਉਹਨਾਂ ਨੂੰ ਨਹੀਂ ਚਾਹੀਦਾ ਕਿ ਉਹ ਬਾਬਰ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰਨ। ਜਿਹੜੇ ਕੈਂਪ ਲੱਗਦੇ ਆ ਉੱਥੇ ਜਾ ਕੇ ਵੀ ਉਹਨਾਂ ਨੂੰ ਟਿਪਸ ਦੇਵਣ ਬਜਾਏ ਉਹਨਾਂ ਦੇ ਜਿਹੜੇ ਗੈਰ ਜ਼ਰੂਰੀ ਕ੍ਰਿਟਿਸਿਜ਼ਮ ਕਰਨ ਤੋਂ। ਜੀ ਬਿਲਕੁਲ ਚਾਹੀਦਾ ਜੀ, ਉਹਨਾਂ ਨੂੰ ਰਿਸਪੈਕਟ ਤੁਹਾਨੂੰ ਦੇਣੀ ਪੈਣੀ ਆ। ਉਹ ਸਾਡਾ ਸੁਪਰਸਟਾਰ ਆ, ਬਹੁਤ ਅਰਸੇ ਬਾਅਦ ਸੁਪਰਸਟਾਰ ਆਉਂਦੇ ਆ ਜਿਹੜੀ ਆਵਾਮ ਉਹਨਾਂ ਨੂੰ ਪਸੰਦ ਕਰਦੀ ਹੈ, ਆਵਾਮ ਲਾਈਕ ਕਰਦੀ ਹੈ। ਬਾਬਰ ਆਜ਼ਮ ਨੂੰ ਦੇਖੋ ਤੁਸੀਂ, ਕੱਲ ਦਾ ਤੁਸੀਂ ਦੇਖ ਲਾ ਕਿ ਆਊਟ ਹੋਣ ਤੋਂ ਬਾਅਦ ਕਿਸ ਤਰ੍ਹਾਂ ਆਵਾਮ ਬਾਹਰ ਨਿਕਲੀ। ਦੇਖੋ ਅਗਰ ਤੁਸੀਂ ਰਿਸਪੈਕਟ ਨਹੀਂ ਦੇਣੀ ਸਾਡੇ ਬੜੇ ਪਲੇਅਰਾਂ ਨੇ, ਤੇ ਕਿੰਨੇ ਦੇਣੀ? ਲਿਹਾਜ਼ਾ ਰਿਸਪੈਕਟ ਦੇਣੀ ਪਏਗੀ, ਔਰ ਉਹ ਸਾਡਾ ਰਾਈਟ ਆ, ਔਰ ਉਸ ਪਲੇਅਰ ਦਾ ਵੀ ਰਾਈਟ ਆ। ਉਹਨੇ ਇੰਨੀ ਪਰਫਾਰਮੈਂਸ ਦਿੱਤੀ ਪਿਛਲੇ 5, 7, 10 ਸਾਲ ਦੇ ਵਿੱਚ, ਨੋ ਡਾਊਟ, ਜਿਹੜੀ ਸਾਡੇ ਕਿਸੇ ਵੀ ਪਲੇਅਰ ਨੇ ਨਹੀਂ ਦਿੱਤੀ। ਲਿਹਾਜ਼ਾ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਬਾਬਰ ਆਜ਼ਮ ਕੁਝ ਨਹੀਂ ਕਰ ਰਿਹਾ। ਦੇਖੋ ਵਿਰਾਟ ਕੋਹਲੀ ਵੀ 2-3 ਸਾਲ ਕੁਝ ਨਹੀਂ ਕੀਤਾ, ਉਹਨਾਂ ਨੂੰ ਤਾਂ ਕਿਸੇ ਨੇ ਨਹੀਂ ਕਿਹਾ। ਸਿਰਫ ਸਾਡੇ ਬਾਬਰ ਆਜ਼ਮ ਤੇ ਕਿਉਂ ਤੁਸੀਂ ਅਟੈਕ ਕਰਦੇ? ਉਹ ਸਾਡੇ ਇੱਥੇ ਨਾ ਐਸੀ ਤੈਸੀ ਫੇਰ ਦਿੰਦੇ ਨਾ, ਉੱਥੇ ਇੰਡੀਆ ਚਲੋ ਥੋੜੀ ਬਹੁਤ ਚੱਲਦੀ ਹੈ ਤਨਕੀਦ। ਤੁਹਾਡੀ ਜ਼ਿੰਦਗੀ ਆ, ਤੁਸੀਂ ਕਦੀ ਬਿਮਾਰ ਨਹੀਂ ਹੋਏ? ਬਿਲਕੁਲ ਹੋਏ ਨਾ, ਉਹਦੀ ਤੁਸੀਂ ਦਵਾਈ ਲੈਂਦੇ ਤਾਂ ਆਰਾਮ ਆਉਂਦਾ ਨਾ, ਉਦਾਂ ਤੇ ਨਹੀਂ ਆਉਂਦਾ। ਬਿਲਕੁਲ ਸਹੀ ਗੱਲ ਹੈ। ਤੁਸੀਂ ਤੁਹਾਡੀ ਜ਼ਿੰਦਗੀ ਬਿਲਕੁਲ ਬਿਮਾਰੀ ਤੋਂ ਬਗੈਰ ਲੰਘੀ ਹੈ। ਤੁਸੀਂ ਵਾਧਾ ਘਾਟਾ ਜ਼ਿੰਦਗੀ ਜੇ ਤੁਹਾਡੀ ਜ਼ਿੰਦਗੀ 'ਚ ਹੋ ਰਿਹਾ, ਤੇ ਕ੍ਰਿਕਟ 'ਚ ਵਾਧਾ ਘਾਟਾ ਹੋ ਗਿਆ, ਤੁਸੀਂ ਉਹਨੂੰ ਭੁੱਲਣਾ ਤਾਂ ਨਾ ਯਾਰ। ਇੱਕ ਤੁਹਾਡੇ ਬੰਦੇ ਨੇ ਦੁਨੀਆ ਦੇ 5 ਸਾਲ ਵਰਲਡ ਨੰਬਰ 1 ਰਿਹਾ, ਤੇ ਤੁਸੀਂ ਉਹ ਏਰੀਆ ਨੂੰ ਤੁਸੀਂ ਨਹੀਂ ਯਾਦ ਕਰਦੇ, ਤੁਸੀਂ ਉਹ ਏਰੀਆ ਨੂੰ ਯਾਦ ਕਰਦੇ ਇਹਨੇ ਕੀਤਾ ਹੀ ਕੁਛ ਨਹੀਂ। ਲਿਹਾਜ਼ਾ ਰਿਸਪੈਕਟ ਦੇਣੀ ਪਏਗੀ ਤੁਹਾਨੂੰ। ਪਲੇਅਰ ਦੀ ਇੱਕ ਰਿਸਪੈਕਟ ਆ, ਇੱਕ ਇੱਜ਼ਤ ਆ। ਇਹ ਇੱਜ਼ਤ ਬੜੀ ਮੁਸ਼ਕਲ ਨਾਲ ਜਾਂਦੀ ਆ। ਇਹ ਮੈਂ ਕਹਿੰਦਾ ਕਿ ਇੰਨੀ ਮਿਹਨਤ ਕਰਨ ਤੋਂ ਬਾਅਦ 2-4 ਸਾਲ ਪਲੇਅਰ ਨੇ ਇੰਜੋਏ ਕਰ ਲਿਆ, ਜੇ ਕੋਈ ਉਹਦੇ 'ਚ ਕੋਈ ਸਟਾਰੀ ਆ ਵੀ ਗਈ ਆ, ਤੇ ਯਾਰ ਤੁਸੀਂ ਕਿਉਂ ਜੈਲਸ ਹੋ? ਅੱਛਾ ਸਈਦ ਭਾਈ, ਇਹ ਦੱਸਿਓ ਜ਼ਰਾ ਸ਼ਾਹੀਨ ਦਾ ਤੁਸੀਂ ਕਰੀਅਰ ਕਿਸ ਤਰ੍ਹਾਂ ਵੇਖਦੇ ਹੋ? PSL 'ਚ ਬੜੀ ਅੱਛੀ ਪਰਫਾਰਮੈਂਸ ਸੀ, ਲਾਹੌਰ ਕਲੰਦਰਜ਼ ਨੂੰ ਟਰੋਫੀ ਜਿਤਵਾਈ, ਲੇਕਿਨ ਹੁਣ ਇੱਥੇ ਸਾਨੂੰ ਲੱਗ ਰਿਹਾ ਸੀਗਾ ਕਿ ਉਹਨਾਂ ਨੂੰ ਨਾ T20 ਕੈਪਟਨਸੀ ਦਿੱਤੀ ਜਾਏਗੀ, ਉਹਨਾਂ ਨੂੰ ਕਪਤਾਨ ਬਣਾਇਆ ਜਾਏਗਾ। ਲੇਕਿਨ ਅਨਫੋਰਚੂਨੇਟਲੀ ਰਿਜ਼ਵਾਨ, ਜਿਹਦੀ ਕਿਆਦਤ 'ਚ ਅਸੀਂ 22 ਸਾਲ ਬਾਅਦ ਆਸਟ੍ਰੇਲੀਆ ਨੂੰ ਵੀ ਸ਼ਿਕਸਤ ਦਿੱਤੀ ਤੇ ਫਿਰ ਜਨੂਬੀ ਅਫਰੀਕਾ ਨੂੰ ਵੀ ਅਸੀਂ ਸ਼ਿਕਸਤ ਦਿੱਤੀ, ਤੇ ਹੁਣ ਉਹਨਾਂ ਦੇ ਕਪਤਾਨ ਹਟਾ ਕਰ ਅਚਾਨਕ ਸ਼ਾਹੀਨ ਨੂੰ ਲਿਆ ਨਾ, ਤੁਸੀਂ ਸਮਝਦੇ ਇੱਕ ਅੱਛਾ ਮੈਸੇਜ ਦਿੱਤਾ ਹੈ PCB ਨੇ? ਕਿਉਂਕਿ ਪਹਿਲੇ ਹੀ ਤੁਹਾਨੂੰ ਪਤਾ ਹੈ ਗਰੁੱਪਿੰਗ ਦੇ ਇਲਜ਼ਾਮਾਤ ਲੱਗਦੇ ਸੀਗੇ, ਟੀਮ 'ਚ ਪੋਲਿਟਿਕਸ ਆਉਂਦੀ ਸੀਗੀ। ਬਿਲਕੁਲ, ਮੈਂ ਸਭ ਤੋਂ ਪਹਿਲੇ ਤਾਂ ਸ਼ਾਹੀਨ ਨੂੰ ਮੁਬਾਰਕਬਾਦ ਦਿੰਦਾ, ਮਗਰ ਸ਼ਾਹੀਨ ਦੇ ਉੱਤੇ ਜਿਸ ਬੰਦਾ ਪਹਿਲੇ ਸੀ ਨਾ, ਉਹਦੇ ਨਾਲ ਜ਼ਿਆਦਤੀ ਇਹਨਾਂ ਨੇ ਕੀਤੀ। ਬਿਲਕੁਲ ਇਹ ਨਹੀਂ ਹੋਣਾ ਚਾਹੀਦਾ। ਇੱਕ ਬੰਦੇ ਦਾ ਕੌਨਫੀਡੈਂਸ ਲੈਵਲ ਹੁੰਦਾ, ਇੱਕ ਪਲੇਅਰ ਹੁੰਦਾ। ਉਹਨਾਂ ਨੇ ਸੈਂਟਰਲ ਕੰਟਰੈਕਟ ਤੇ ਵੀ ਜਿਹੜਾ ਸਾਈਨ ਕਰਨ ਤੋਂ ਇਨਕਾਰ ਕਰਤਾ ਰਿਜ਼ਵਾਨ ਨੇ, ਤੇ ਵਜੂਹਾਤ ਤਲਬ ਕੀਤੀਆਂ PCB ਤੋਂ ਕਿ ਕਿਉਂ ਮੈਨੂੰ T20 ਕ੍ਰਿਕਟ ਚੋਂ ਕੱਢਿਆ ਗਿਆ। ਮਤਲਬ ਹੁਣ ਇਖਤਲਾਫਾਤ ਇਸ ਹੱਦ ਤੱਕ ਵੱਧਦੇ ਪਏ ਨੇ। ਬਿਲਕੁਲ ਰਾਈਟ ਉਹਨੇ ਕੀਤਾ, ਜੋ ਵੀ ਕੀਤਾ ਮੈਂ ਉਹਦੇ ਨਾਲ ਆ। ਦੇਖੇ ਇੱਕ ਪਲੇਅਰ ਤੁਹਾਨੂੰ ਅੱਛੀ ਪਰਫਾਰਮੈਂਸ ਦੇ ਰਿਹਾ, ਹਰ ਚੀਜ਼ ਦੇ ਰਿਹਾ, ਤੁਹਾਨੂੰ ਸਾਰਾ ਕੁਝ ਦੇ ਰਿਹਾ, ਫਿਰ ਤੁਸੀਂ ਉਹਨੂੰ ਕੁਝ ਨਹੀਂ ਦੇ ਰਹੇ, ਬਹੁਤ ਜ਼ਿਆਦਤੀ ਹੈ। ਇਸੇ ਵਜ੍ਹਾ ਤੋਂ ਸਾਡੀ ਕ੍ਰਿਕਟ ਥੋੜੀ ਪਿੱਛੇ ਗਈ।